ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੇ ਵਿੱਚ ਜੁਰਮਾਨਿਆਂ ਦੀ ਫੀਸ ਹੈ ਜਿਹੜੀ ਉਹ ਵਾਵਾ ਵਧਾ ਦਿੱਤੀ ਗਈ ਹੈ ਔਰ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਭਰ ਦੇ ਵਿੱਚ ਅੰਨ੍ਹੇਵਾਹ ਜੁਰਮਾਨੇ ਕਰਨ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ। ਲੋਕਾਂ ਦੀ ਇਹ ਵੀ ਸ਼ਿਕਾਇਤ ਹੈ ਕਿ ਸਰਕਾਰ ਟ੍ਰੈਫਿਕ ਡਿਸਪਲਿਨ ਅਸੂਲ ਜ਼ਾਬਤੇ ਔਰ ਕਾਨੂੰਨਾਂ ਦੇ ਉੱਤੇ ਅਮਲ ਕਰਾਉਣ ਦੇ ਨਾਂ ਤੇ ਲੋਕਾਂ ਦੇ ਨਜਾਇਜ਼ ਚਲਾਨ ਕਰ ਰਹੀ ਹੈ ਔਰ ਆਪਣੇ ਔਰ ਖਜ਼ਾਨੇ ਦੇ ਬੋਝੇ ਭਰ ਰਹੀ ਹੈ, ਜਦਕਿ ਲੋਕਾਂ ਦੇ ਬੋਝੇ ਨੇ ਜਿਹੜੇ ਉਹ ਦੇ ਰਹੀ ਹੈ। ਇਸ ਗੱਲ ਨੂੰ ਸਿਰਫ ਅਫਵਾਹ ਜਾਂ ਲੋਕਾਂ ਵੱਲੋਂ ਇਲਜ਼ਾਮ ਆਖਿਆ ਜਾ ਰਿਹਾ ਸੀਗਾ, ਪਰ ਹੁਣ ਰਾਵਲਪਿੰਡੀ ਦੇ ਇੱਕ ਵਾਰਡਨ ਵੱਲੋਂ ਸੈਯਦ ਅਹਿਸਨ ਅਲੀ ਨੇ ਆਪਣੇ ਵਕੀਲ ਰਾਹੀਂ ਚੀਫ ਟ੍ਰੈਫਿਕ ਆਫਿਸਰ ਰਾਵਲਪਿੰਡੀ ਨੂੰ ਇੱਕ ਲੀਗਲ ਨੋਟਿਸ ਭੇਜਦਾ ਹੈ, ਜਿਹਦੇ 'ਚ ਉਹਨੇ ਇਲਜ਼ਾਮ ਲਾਇਆ ਕਿ ਮੈਨੂੰ ਰੋਜ਼ ਲੋਕਾਂ ਦੇ ਧੱਕੇ ਦੇ ਨਾਲ 15 ਚਲਾਨ ਕਰਨ ਦਾ ਟਾਰਗੇਟ ਦਿੱਤਾ ਗਿਆ, ਜਿਹੜਾ ਮੈਂ ਪੂਰਾ ਨਾ ਕੀਤਾ ਤਾਂ ਮੈਨੂੰ ਤਲਬੀ ਕਰਕੇ 2000 ਰੁਪਇਆ ਜੁਰਮਾਨਾ ਕੀਤਾ ਗਿਆ। ਫਿਰ ਮੈਨੂੰ ਆਖਿਆ ਗਿਆ ਕਿ ਇਸ ਮਹੀਨੇ ਤੇਰੇ ਚਲਾਨ ਘਟਾ ਰਹੇ ਆ, 15 ਦੀ ਥਾਂ ਤੂੰ ਰੋਜ਼ 12 ਚਲਾਨ ਕਰਨੇ ਨੇ। ਮੈਂ ਉਹ ਵੀ ਨਾ ਕਰ ਸਕਿਆ ਤਾਂ ਫਿਰ ਮੈਨੂੰ ਤਲਬ ਕਰਕੇ 2000 ਰੁਪਇਆ ਜੁਰਮਾਨਾ ਕੀਤਾ ਗਿਆ, ਜੋ ਕਿ ਸਰਵਿਸ ਅਸੂਲਾਂ ਦੇ ਬਿਲਕੁਲ ਖਿਲਾਫ ਹੈ। ਇਹ ਚਲਾਨ ਕਰਨ ਦਾ ਨਾ ਤੇ ਮੈਨੂੰ ਕੋਈ ਲਿਖਤੀ ਹੁਕਮ ਦਿੱਤਾ ਗਿਆ, ਬਲਕਿ ਇਹ ਧੱਕਾ ਨਾ ਕਰਨ ਦੇ ਉੱਤੇ ਉਲਟਾ ਮੈਨੂੰ ਜੁਰਮਾਨੇ ਕੀਤੇ ਗਏ। ਮੇਰੀ ਨੌਕਰੀ ਦੇ ਅਸੂਲ ਮੈਨੂੰ ਇਹ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਵਕੀਲ ਦੇ ਰਾਹੀਂ ਘੱਲੇ ਗਏ ਇਸ ਨੋਟਿਸ ਦੇ ਵਿੱਚ ਸਿਟੀ ਰਾਵਲਪਿੰਡੀ ਨੂੰ ਆਖਿਆ ਗਿਆ ਕਿ ਇਹ ਧੱਕਾ ਕਰਨ ਦੀ ਕੋਈ ਕਾਨੂੰਨੀ ਹੈਸੀਅਤ ਨਹੀਂ, ਇਹਦਾ ਜਵਾਬ ਦਿੱਤਾ ਜਾਏ। ਇਹ ਸਾਰੇ ਮਾਮਲੇ ਤੋਂ ਬਾਅਦ ਲੋਕਾਂ ਵੱਲੋਂ ਲਾਏ ਗਏ ਇਹ ਇਲਜ਼ਾਮ ਨੇ ਜਿਹੜੇ ਇਹ ਸੱਚ ਸਾਬਤ ਹੋਣ ਦੇ ਨੇ ਕਿ ਪੰਜਾਬ ਸਰਕਾਰ ਲੋਕਾਂ ਨੂੰ ਭਾਰੀ ਜੁਰਮਾਨੇ ਕਰਨ ਦੇ ਨਾਂ ਦੇ ਉੱਤੇ ਉਹਨਾਂ ਦੇ ਧੱਕੇ ਦੇ ਨਾਲ ਬੋਝੇ ਨੇ ਜਿਹੜੇ ਉਧੇੜ ਰਹੀ ਹੈ। ਇਸ ਬਾਬਤ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਉਹ ਵੀ ਸੋਸ਼ਲ ਮੀਡੀਆ ਤੇ ਗਰਦਿਸ਼ ਕਰ ਰਹੀਆਂ ਹੈ।